गैर सिखां दा भी आना, इस दा मतलब ये सी कि भाई उन्हां नूं दिल्ली स्टेट दा जिहड़ा सिस्टम है, जिहड़ा कि रिप्रैसिव रजीम है, उस ते इतबार नहीं है और वो भी सिख कौम वाल और अकाल तख्त वाल देख रहे हैं अगवाई दे लई। ये गल भी खुद एक्टिंग जथेदार ने कही कि भाई साबो की तलवंडी विसाखी समागम ते आम तौर पर 10 तो 15 लाख सिखां दी पार्टिसिपेशन हुंदी है। 5 अप्रैल तो सिख संगतां दी आमद शुरू हो जाती है, पर अज जिन्नी संगत आई है वो 10% भी नहीं है जिन्नी के आम सालां च हुंदी है। पंजाब दे चप्पे चप्पे ते चंडीगढ़ों जे आना होए तां भी, अमृतसरों आना होए तां भी, पठानकोट तो आना होए तां भी इन्नी वड्डी गिणती दे विच पुलिस और सिक्योरिटी दस्ते तैनात सी। वो कल्ली कल्ली गड्डी नूं रोकदे ने, कल्ला कल्ला जिहड़ा उहदे खुला के और पूरी एक हरासमेंट वाला वर्तारा। उन्होंने संगत नूं अपील की कि भी वड्डी गिणती दे विच खालसा साजना दिवस के मौके तलवंडी साबो आओ, ताकि तख्त दमदमा साहब आओ, ताकि हुकूमत नूं ये मैसेज आए कि भाई असीं इन्हां दे डर च नहीं जिउंदे। तुसी सिख कौम की आवाज़ दब नहीं सकते, तुसी पंजाब नूं चुप नहीं करा सकते। जे चुप करा भी लोगे, असी हरियाणे चों बोलांगे, असी बंगाल चों बोलांगे, असी महाराष्ट्र मराठियां चों बोलांगे। वाहिगुरू जी का खालसा, वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਪੰਜਾਬ ਦੇ ਵਿੱਚ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਇਕੱਠ ਸੱਦਿਆ ਗਿਆ ਸੀ ਪੱਤਰਕਾਰਾਂ ਦਾ, ਤੇ ਅਦਰਵਾਈਜ਼ ਜਦੋਂ ਅਸੀਂ ਦੇਖ ਰਹੇ ਹਾਂ ਇਸ ਸਿਚੁਏਸ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਉੱਥੇ ਜਿਹੜੀਆਂ ਵਿਚਾਰ ਚਰਚਾਵਾਂ ਹੋਈਆਂ ਨੇ ਤੇ ਜਿਹੜਾ ਸੰਦੇਸ਼ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਉਸ ਇਕੱਠ ਦਾ ਪਹੁੰਚਿਆ ਆ, ਉਸ ਦੇ ਮਤਲਬ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਤੇ ਅਦਰਵਾਈਜ਼ ਵੀ ਜੋ ਪੰਜਾਬ ਦੀ ਸਿਚੁਏਸ਼ਨ ਇਸ ਵਕਤ ਹੈ, ਕਿਵੇਂ ਪੰਜਾਬ ਇੱਕ ਪੁਲਿਸ ਦੀ ਛਾਉਣੀ ਦੇ ਵਿੱਚ ਤਬਦੀਲ ਹੋਇਆ ਹੋਇਆ ਹੈ, ਚਾਰੇ ਪਾਸੇ ਇੱਕ ਡਰ ਦਾ ਸਹਿਮ ਦਾ ਮਾਹੌਲ ਹੈ, ਫੜੋ ਫੜਾਈ ਦੀਆਂ ਖਬਰਾਂ ਕਿਤੇ ਨਾ ਕਿਤੇ ਜਰਨਲਿਸਟ ਦੇ ਹਵਾਲੇ ਨਾਲ ਜਾਂ ਐਕਟਿਵਿਸਟ ਦੇ ਹਵਾਲੇ ਨਾਲ ਅੱਜ ਵੀ ਆ ਰਹੀਆਂ ਨੇ। ਸੋ ਅੱਜ ਜਿੱਥੇ ਇਹ ਸਾਰੇ ਘਟਨਾਕ੍ਰਮ ਦੇ ਉਸ ਉੱਤੇ ਅਸੀਂ ਜਿਹੜੇ ਵੱਖ-ਵੱਖ ਪਹਿਲੂ ਨੇ ਉਹਦੇ 'ਤੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ। ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਡਾਕਟਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी तुहानू भी ते दुनिया भर च बैठे साडे बहुत ही प्यारे सोहणे सियाणे TV84 ਦੇ व्यूअर्स ਨੂੰ भी वाहिगुरू जी का खालसा, वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम ਜੀ। ਡਾਕਟਰ ਸਾਹਿਬ, ਸ਼ੁਰੂਆਤ ਦੇ ਵਿੱਚ ਮੈਂ ਸਾਡੇ ਦਰਸ਼ਕਾਂ ਦੇ ਲਈ ਵੀ ਦੱਸ ਦਿਆਂ ਵੀ ਅੱਜ ਜਿੱਥੇ ਅਸੀਂ 7 ਅਪ੍ਰੈਲ ਨੂੰ ਇਹ ਵਿਚਾਰ ਚਰਚਾ ਕਰ ਰਹੇ ਹਾਂ ਤੇ 8 ਅਪ੍ਰੈਲ ਯਾਨੀ ਕਿ ਜਿਹੜਾ ਕੱਲ੍ਹ ਦਾ ਦਿਨ ਹੈ, ਮਤਲਬ ਅੱਜ 25 ਚੇਤ ਹੈਗੀ ਹੈ 555 ਤੇ ਕੱਲ੍ਹ ਨੂੰ ਵਾਸ਼ਿੰਗਟਨ DC ਦੀ ਧਰਤੀ, ਅਮਰੀਕਾ ਦੀ ਜਿਹੜੀ ਕੈਪੀਟਲ ਹੈ, ਇੱਥੇ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਨੈਸ਼ਨਲ ਸਿੱਖ ਡੇ, ਜਿੱਥੇ ਰੈਜ਼ੋਲੂਸ਼ਨ ਵੀ ਪਾਸ ਹੋਇਆ ਅਮਰੀਕਾ ਦੀ ਕਾਂਗਰਸ ਦੇ ਵਿੱਚ, ਪਾਸ ਨਹੀਂ ਹੋਇਆ ਪੇਸ਼ ਹੋਇਆ, ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਫਰੀडम ਮਾਰਚ ਜਿਹੜਾ ਆ ਉਹਦਾ ਪ੍ਰਬੰਧ ਕੀਤਾ ਗਿਆ। ਸੋ ਅਸੀਂ ਉਸ ਦੇ ਵਿੱਚ ਵੀ ਸ਼ਮੂਲੀਅਤ ਕਰਾਂਗੇ। ਸੋ ਅੱਜ ਅਸੀਂ ਵਾਸ਼ਿੰਗਟਨ DC ਦੀ ਧਰਤੀ ਤੋਂ ਇਹ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹ ਕਰਨ ਜਾ ਰਹੇ ਹਾਂ। ਸੋ ਸ਼ੁਰੂਆਤ ਕਰਦੇ ਹਾਂ ਡਾਕਟਰ ਸਾਹਿਬ, ਜਿਹੜਾ ਇਹ ਪੰਥਕ ਇਕੱਠ ਹੋਇਆ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਜ਼ਾਈਡ ਕੀਤਾ, ਉਹਦੇ ਵਿੱਚੋਂ ਜਿਹੜਾ ਸੁਨੇਹਾ ਦਿੱਤਾ ਗਿਆ। ਸੋ ਓਵਰਆਲ ਜਿਹੜੀਆਂ ਉੱਥੇ ਵਿਚਾਰ ਚਰਚਾਵਾਂ ਹੋਈਆਂ ਨੇ, ਮਤਲਬ ਜਿੰਨਾ ਪੰਜਾਬੀ ਮੀਡੀਆ, ਪੰਥਕ ਮੀਡੀਆ, ਸਾਰੇ ਉਹਨਾਂ ਦੇ ਪੱਤਰਕਾਰ, ਐਡੀਟਰਸ ਉੱਥੇ ਵੱਖ-ਵੱਖ ਪਹੁੰਚੇ ਆ ਤੇ ਉਹਨਾਂ ਨੇ ਆਪਣੀਆਂ ਵਿਚਾਰਾਂ ਦਿੱਤੀਆਂ ਨੇ। ਮਤਲਬ ਜਿਹਨੂੰ ਸਾਰੇ ਸੰਦਰਭ ਨੂੰ ਦੇਖਣਾ ਹੋਵੇ ਤੇ ਗੱਲ ਇਹੀ ਸੀ ਵੀ ਸਰਕਾਰ ਜਿਹੜੀ ਆ ਉਹ ਧੱਕਾ ਕਰ ਰਹੀ ਹੈ, ਕ੍ਰੈਕਡਾਊਨ ਕਰ ਰਿਹਾ ਹੈ। ਤੁਹਾਡੀ ਜਿਹੜੀ ਫਰੀडम ਆਫ ਸਪੀਚ ਹੈ ਉਹਨੂੰ ਸਰਕਾਰ ਨੇ ਉਹਦਾ ਗਲ ਘੁੱਟਿਆ ਹੋਇਆ ਵੀ ਇਹ ਗਲਤ ਹੈ, ਤੇ ਅਕਾਲ ਤਖਤ ਵੱਲੋਂ ਵੀ ਇਹੀ ਸੁਨੇਹਾ ਦਿੱਤਾ ਗਿਆ ਜੀ ਅਸੀਂ ਤੁਹਾਡੇ ਨਾਲ ਆ ਸਾਰਿਆਂ ਦੇ, ਇਹ ਅਸੀਂ ਸਰਕਾਰ ਦੇ ਜਿਹੜਾ ਇਹ ਜ਼ਾਲਮਾਨਾ ਉਹ ਜ਼ੁਲਮ ਕਰ ਰਹੇ ਆ ਇਸ ਵਕਤ, ਉਹਦੇ ਖਿਲਾਫ ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਸੋ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਜਾਂ ਇਸ ਸਾਰੀ ਕਾਰਵਾਈ ਨੂੰ ਕਿਵੇਂ ਐਨਾਲਾਈਜ਼ ਕਰ ਰਹੇ ਹੋ?
ਦੇਖੋ, ਜਦੋਂ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਕਾਲ ਵੀ ਦਿੱਤੀ ਔਰ ਇਹ ਮੀਡੀਆ ਸਪੈਸੀਫਿਕ ਸੀ, ਜਿਸ 'ਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਔਰ ਖਾਸ ਤੌਰ ਤੇ ਉੱਤਰੀ ਭਾਰਤ ਦੇ ਪੱਤਰਕਾਰਾਂ ਦੀ ਸ਼ਮੂਲੀਅਤ ਦੀ ਗੱਲ ਸੀ। ਉਹਨਾਂ ਨੇ ਸ਼ਮੂਲੀਅਤ ਕੀਤੀ ਵੀ। ਇਸ ਦੇ ਵਿੱਚ ਕੀ ਨਿਕਲਿਆ ਸਿੱਟਾ ਜਾਂ ਇਸ ਸਾਰੇ ਚੋਂ ਕੀ ਮਨਸ਼ਾ ਸੀ ਔਰ ਉਹਦੀ ਆਊਟਕਮ ਕੀ ਸੀ, ਇਹ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਏਗਾ ਕਿ ਜਦੋਂ ਇੱਕ ਪਾਸੇ ਦਿੱਲੀ ਤਖਤ ਜਾਂ ਦਿੱਲੀ ਦੇ ਵਿੱਚ ਹਕੂਮਤ ਜਮਹੂਰੀਅਤ ਦੇ ਨਾਂ ਥੱਲੇ, ਜਿਸ ਜਮਹੂਰੀਅਤ ਦੇ ਵਿੱਚ ਐਗਜ਼ੈਕਟਿਵ, ਲੈਜਿਸਲੇਚਰ, ਜੁਡੀਸ਼ਰੀ, ਉਸ ਦੇ 3 ਅੰਗ ਜਾਂ ਮੀਡੀਆ, ਜਿਸ ਨੂੰ 4th ਪਿਲਰ ਕਹਿੰਦੇ ਨੇ, ਉਸ ਦੀ ਮੌਜੂਦਗੀ ਅੱਜ ਹੈ ਜਾਂ 4 ਸਦੀਆਂ ਪਹਿਲਾਂ ਵੀ ਜਦੋਂ ਅਕਾਲ ਤਖਤ ਸਾਹਿਬ ਦੀ ਸਾਜਨਾ ਸਿਰਜਣਾ ਕੀਤੀ ਜਾਂਦੀ ਹੈ, ਤੇ ਫਿਰ ਅਕਾਲ ਤਖਤ ਕਿਵੇਂ ਇਹਨਾਂ 4 ਸਦੀਆਂ 'ਚ ਆਪਣਾ ਉਹ ਫਰਜ਼ ਨਿਭਾਉਂਦਾ ਰਿਹਾ ਜਿਹੜਾ ਕਿ ਵੇਲੇ ਦੀ ਹਕੂਮਤ, ਕਿਉਂਕਿ ਜਦੋਂ ਅਸੀਂ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ, ਕਿਸੇ ਵੀ ਸਿਸਟਮ ਤੋਂ ਪਹਿਲੀ ਤਵੱਕੂ ਉਸ ਸੁਸਾਇਟੀ ਜਾਂ ਉਸ ਮੁਲਕ ਦੇ ਲੋਕਾਂ ਦੀ ਹੁੰਦੀ ਹੈ ਸੇਫਟੀ ਐਂਡ ਸਿਕਿਉਰਿਟੀ। ਹੁਣ ਸੇਫਟੀ ਸਿਕਿਉਰਿਟੀ ਉਸ ਤਖਤ ਨੇ ਜਾਂ ਉਸ ਰਜੀਮ ਨੇ ਜਾਂ ਉਸ ਹਕੂਮਤ ਨੇ ਜਾਂ ਉਸ ਪੋਲੀਟੀਕਲ ਸਿਸਟਮ ਨੇ ਅਨਲਾਫੁਲ ਲੋਕਾਂ ਤੋਂ ਜਿਹੜੀ ਹੈ ਉਹ ਪ੍ਰੋਵਾਈਡ ਕਰਨੀ ਹੁੰਦੀ ਹੈ। ਪਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਹਕੂਮਤ ਦੇ ਜ਼ਿੰਮੇ ਹੈ ਕਿ ਉਸ ਨੇ ਸੇਫਟੀ ਸਿਕਿਉਰਿਟੀ ਦੇਣੀ ਹੈ ਜੀ, ਉਹੀ ਹਕੂਮਤ ਆਪਣੇ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਦੇ ਲਈ ਖਤਰਾ ਬਣ ਜਾਏ, ਲੋਕ ਉਸੇ ਸਿਸਟਮ ਤੋਂ ਭੈਭੀਤ ਹੋਣ, ਤੇ ਉਹਨਾਂ ਹਾਲਤਾਂ 'ਚ ਹੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਸੀ 4 ਸਦੀਆਂ ਪਹਿਲਾਂ। ਔਰ ਅੱਜ ਵੀ ਉਸ ਮਾਹੌਲ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਨਿਆਂ ਭਾਲਣ ਵਾਲੀਆਂ ਧਿਰਾਂ ਨੇ ਉਹ ਅਕਾਲ ਤਖਤ ਵੱਲ ਦੇਖਦੀਆਂ ਨੇ। ਔਰ ਇਸ ਦਾ ਪਿਛੋਕੜ ਜ਼ਾਹਰ ਹੈ ਕਿ 1606 ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਲਾਹੌਰ ਦੇ ਅੰਦਰ, ਔਰ ਤੌਜ਼ਕੇ ਜਹਾਂਗੀਰੀ ਜਿਹੜੀ ਜਹਾਂਗੀਰ ਦੀ ਆਟੋਬਾਇਓਗ੍ਰਾਫੀ ਹੈ, ਉਸ 'ਚ ਅਸੀਂ ਦੇਖਦੇ ਹਾਂ ਕਿ ਜਿਹੜਾ ਕਲੀਅਰ ਆਬਜੈਕਟਿਵ ਹੈ ਔਰ ਉਸ ਬਾਰੇ ਕੋਈ ਇਫ ਐਂਡ ਬਟ ਨਹੀਂ ਹੈ ਕਿ ਉਸ ਨੂੰ ਨਜ਼ਰ ਆਉਂਦਾ ਹੈ ਕਿ ਇਹ ਗੁਰੂ ਨਾਨਕ ਦਾ ਘਰ ਜਿਹੜਾ ਹੈ ਉਹ ਉਹਨਾਂ ਦੇ ਮਜ਼ਹਬ ਲਈ, ਉਹਨਾਂ ਦੀ ਹਕੂਮਤ ਲਈ ਖਤਰਾ ਹੈ। ਔਰ ਉਸ ਨੂੰ ਉਹ ਦੁਕਾਨੇ ਬਾਤਲ, ਇਹ ਲਫ਼ਜ਼ ਪਰਸ਼ੀਅਨ ਦੇ ਵਿੱਚ ਇਸਤੇਮਾਲ ਕਰਦਾ ਹੈ, ਝੂਠ ਦੀ ਦੁਕਾਨ। ਔਰ ਉਹ ਕਹਿੰਦਾ ਹੈ ਕਿ ਵੀ ਮੇਰੀ ਇਹ ਚਿਰਾਂ ਤੋਂ ਮਨਸ਼ਾ ਸੀ ਕਿ ਮੈਂ ਇਸ ਝੂਠ ਦੀ ਦੁਕਾਨ ਨੂੰ, ਦੁਕਾਨੇ ਬਾਤਲ ਨੂੰ ਬੰਦ ਕਰ ਦਿਆਂ ਜਾਂ ਗੁਰੂ ਅਰਜਨ ਨੂੰ ਇਸਲਾਮ ਦੇ ਘੇਰੇ ਵਿੱਚ ਲੈ ਆਵਾਂ। ਫਿਰ ਉਹਨੇ ਉਹ ਆਪਣਾ ਸਾਰਾ ਪਲਾਟ ਦਿੱਤਾ ਹੈ ਵੀ ਕਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੱਕ ਗੱਲ ਪਹੁੰਚੀ। ਹੁਣ ਅਸੀਂ ਇਹ ਦੇਖਦੇ ਹਾਂ ਕਿ ਉਦੋਂ ਵੀ ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਅਤ ਜਿਹੜੀ ਹੈ, ਜਿਸ ਨੂੰ ਇਸ ਕਦਰ ਹਿੰਦੂ, ਸਿੱਖ, ਮੁਸਲਮਾਨ ਸਾਰੇ ਹੀ ਪਿਆਰ ਕਰਦੇ ਸਨ ਕਿ ਜਿਹੜਾ ਇਸੇ ਹੀ ਤੌਜ਼ਕੇ ਜਹਾਂਗੀਰੀ 'ਚ ਜਹਾਂਗੀਰ ਨੇ ਆਪਣੀ ਮਨਸ਼ਾ ਦੇਣ ਤੋਂ ਪਹਿਲਾਂ ਇਹ ਉਹਦੇ 'ਚ ਉਹਨੇ ਮੈਂਸ਼ਨ ਕੀਤਾ ਹੈ ਕਿ ਇਸ ਘਰ 'ਚ ਗੁਰੂ ਨਾਨਕ ਦੇ ਹਿੰਦੂ ਵੀ ਔਰ ਮੁਸਲਮਾਨ ਵੀ, ਉਹਨਾਂ ਨੂੰ ਭਾਵੇਂ ਉਹਨੇ ਗਲੀਬਲ ਮੁਸਲਮਾਨ ਜਾਂ ਭੋਲੇ ਭਾਲੇ ਮੁਸਲਮਾਨ ਕਿਹਾ, ਉਹ ਵੀ ਆਉਂਦੇ ਸਨ। ਹੁਣ ਇਹ ਗੁਰੂ ਅਰਜਨ ਸਾਹਿਬ ਦਾ ਸਰਬੱਤ ਦੇ ਭਲੇ ਦਾ ਜਿਹੜਾ ਮੈਸੇਜ ਸੀ, ਜਿਸ ਨੂੰ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਜਹਾਂਗੀਰ ਜਾਂ ਉਸ ਵੇਲੇ ਦੇ ਫੈਨੇਟਿਕ ਤਰਲੋ ਮੱਛੀ ਹੋ ਰਹੇ ਸੀ, ਉਹਨਾਂ ਹੀ ਗੁਰੂ ਅਰਜਨ ਸਾਹਿਬ ਨੇ ਜਿਸ ਹਰਮੰਦਰ ਸਾਹਿਬ ਦੀ ਨੀਂਹ ਜਦੋਂ ਰੱਖਣ ਦਾ ਵੇਲਾ ਆਇਆ ਤੇ ਉਹਨਾਂ ਨੇ ਪਾਲਕੀ ਭੇਜ ਕੇ ਹਜ਼ਰਤ ਸਾਈਂ ਮੀਆਂ ਮੀਰ ਉਹਨਾਂ ਨੂੰ ਲਾਹੌਰ ਤੋਂ ਸੱਦਿਆ ਸੀ ਔਰ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਹੁਣ ਇਹ ਮੈਨੂੰ ਕਿਉਂ 4 ਸਦੀਆਂ ਪਹਿਲਾਂ ਦਾ ਇਹ ਵਾਕਿਆ ਦੁਹਰਾਉਣ ਦੀ ਲੋੜ ਹੈ ਕਿ ਇਹਨਾਂ 4 ਸਦੀਆਂ ਦੀ ਹਿਸਟਰੀ 'ਚ ਜੇ ਅਸੀਂ ਦੇਖੀਏ ਕਿ ਜਿਹੜੀ ਹਕੂਮਤ ਦਿੱਲੀ ਤਖਤ ਤੇ ਬੈਠਦੀ ਹੈ, ਉਹ ਭਾਵੇਂ ਮੁਗਲ, ਫਿਰ ਇੱਕ ਤੋਂ ਬਾਅਦ ਹੀ ਖਾਂਦਾ ਗਿਆ, ਫਿਰ ਅਸੀਂ ਉਸ ਤੋਂ ਬਾਅਦ ਦਾ ਦਰਾ ਖੈਬਰ ਪਾਰ ਦੇ ਹਮਲਾਵਰਾਂ ਦਾ ਦੇਖਦੇ ਹਾਂ। ਅੰਗਰੇਜ਼ਾਂ ਨੇ ਬੇਸ਼ੱਕ ਲੰਬਾ ਵਕਤ ਆਪਣੀ ਰਾਜਧਾਨੀ ਕਲਕੱਤਾ ਰੱਖੀ, ਪਰ ਦਿੱਲੀ ਤਾਂ ਇੱਕ ਸਿੰਬਲ ਹੈ ਤਖਤ ਦਾ, ਉਹੀ ਦਿੱਲੀ ਜਿਹੜੀ ਕਦੇ ਇੰਦਰਪ੍ਰਸਤ ਸੀ, ਕਦੇ ਹਸਤਨਾਪੁਰ ਸੀ, ਸਦੀਆਂ ਤੋਂ ਉਹ ਪਾਰਟ ਰਿਹਾ। ਉਹਨਾਂ ਦੇ ਲਈ ਵੀ ਅਕਾਲ ਤਖਤ ਇੱਕ ਵੱਡਾ ਉਹ ਖਤਰਾ ਸੀ, ਕਿਉਂਕਿ ਇਸ ਜਿਹੜਾ ਸ਼ਹਿਰੀ ਹੈ, ਔਰ ਇਸ ਗੱਲ ਦਾ ਧਿਆਨ ਰਹੇ, ਬੇਸ਼ੱਕ ਜਦੋਂ ਅਸੀਂ ਅਕਾਲ ਤਖਤ ਦੇ ਹੁਕਮਨਾਮੇ ਜਾਂ ਗੁਰਮਤੇ ਦੀ ਗੱਲ ਕਰਦੇ ਹਾਂ ਉਹ ਸਿੱਖਾਂ ਤੇ ਬਾਈਂਡਿੰਗ ਹੁੰਦਾ ਹੈ ਕਿਉਂਕਿ ਸਿੱਖ ਕੌਮ ਦਾ ਤਖਤ ਹੈ, ਪਰ ਫਰਿਆਦੀ ਕੋਈ ਵੀ ਹੋ ਸਕਦਾ, ਉਹ ਉਸ ਦੇ ਵਿੱਚ ਕੋਈ ਮਜ਼ਹਬ ਦਾ ਨਹੀਂ। ਔਰ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ ਸਮੇਂ-ਸਮੇਂ, ਜਿਵੇਂ ਕਸੂਰ ਦਾ ਵਾਕਿਆ ਇਤਿਹਾਸ ਦੇ ਵਿੱਚ ਹੈ ਕਿ ਕਸੂਰ ਦਾ ਇੱਕ ਬ੍ਰਾਹਮਣ
ਜਿਸ ਦੀ ਘਰਵਾਲੀ ਨੂੰ ਜਿਹੜਾ ਕਸੂਰ ਦਾ ਹਾਕਮ ਉਹ ਚੁੱਕ ਕੇ ਲੈ ਜਾਂਦਾ ਔਰ ਉਹ ਅਕਾਲ ਤਖਤ ਤੇ ਆ ਕੇ ਫਰਿਆਦ ਕਰਦਾ ਹੈ ਕਿ ਭਾਈ ਜਿਨ੍ਹਾਂ ਨੇ ਸਾਨੂੰ ਸੁਰੱਖਿਆ ਦੇਣੀ ਸੀ ਉਹ ਤਾਂ ਸਾਡੇ ਹੀ ਜਿੱਤੇ ਜ਼ੁਲਮ ਕਰ ਰਹੇ ਨੇ ਔਰ ਅਸੀਂ ਇਸ ਤਖਤ ਦੇ ਉੱਤੇ ਆਏ ਔਰ ਸਾਨੂੰ ਇਨਸਾਫ ਚਾਹੀਦਾ। ਔਰ ਅਸੀਂ ਦੇਖਦੇ ਹਾਂ ਕਸੂਰ ਕੋਈ ਛੋਟਾ ਜਿਹੜਾ ਉਹ ਥਾਂ ਨਹੀਂ ਸੀ, ਇੰਨਾ ਪਾਵਰਫੁਲ ਨਵਾਬ, ਕਿੰਨੇ ਕਿਲੇ ਉਹਨਾਂ ਦੇ। ਲੇਕਿਨ ਔਰ ਇਹ ਵੀ ਇਤਿਹਾਸ ਸਾਡਾ ਕਹਿੰਦਾ ਕਿ ਭਾਈ ਕਿੰਨੇ ਦਿਨਾਂ ਦੇ ਭੁੱਖੇ ਭਾਣੇ ਸਿੱਖ ਆਏ ਸੀ ਔਰ ਅਜੇ ਲੰਗਰ ਤਿਆਰ ਹੋ ਰਿਹਾ ਸੀ, ਲੰਗਰ ਛਕਣਾ ਸੀ, ਪਰ ਉਹਨਾਂ ਨੇ ਅਰਦਾਸਾ ਸੋਧਿਆ ਕਿ ਨਹੀਂ ਭਾਈ ਇਹ ਫਰਿਆਦੀ ਹੈ, ਇਸ ਦੀ ਜਿਹੜੀ ਹੈ ਫਰਿਆਦ ਸੁਣੀ ਹੈ ਪੰਥ ਨੇ। ਔਰ ਉਹਨਾਂ ਨੇ ਜਾ ਕੇ ਕਸੂਰ ਤੇ ਧਾਵਾ ਬੋਲਿਆ ਸੀ, ਸੈਂਕੜਿਆਂ ਸਿੰਘ ਸ਼ਹੀਦ ਹੋਏ ਸੀ, ਲੇਕਿਨ ਉਸ ਦੀ ਪਤਨੀ ਉਸ ਨੂੰ ਵਾਪਸ ਲਿਆ ਕੇ ਦਿੱਤੀ ਗਈ ਸੀ। ਸੋ ਇਸੇ ਲਈ ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਇਸ ਤਖਤ ਨੂੰ ਸਾਜਦੇ ਨੇ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਇਸ ਨੂੰ ਰੱਖਿਆ ਗਿਆ ਸੀ। ਜੇ ਉਹਨਾਂ ਦਾ ਜਿਹੜਾ ਹਾਇਰ ਆਲਟਰ ਹੈ ਜਿਹੜਾ ਜਾਂ ਉਹਨਾਂ ਦਾ ਪਲੇਟਫਾਰਮ 10 ਫੁੱਟ ਹੈ ਤੇ ਇਹ 12 ਫੁੱਟ ਸੀ। ਔਰ ਇਹਦੇ 'ਚ ਵੀ ਇਸ ਗੱਲ ਦਾ ਧਿਆਨ ਰਿਹਾ ਕਿ ਇਸ ਦਾ ਨਾਂ ਵੀ ਅਕਾਲ ਤਖਤ ਇਸ ਲਈ ਰੱਖਿਆ ਗਿਆ ਸੀ ਕਿ ਦੁਨੀਆ ਦੇ ਬਾਦਸ਼ਾਹ, ਦਿੱਲੀ 'ਚ ਅਸੀਂ ਦੇਖਦੇ ਹਾਂ ਨਾ 4 ਸਦੀਆਂ 'ਚ ਕਿੰਨੀਆਂ ਹਕੂਮਤਾਂ, ਕਿੰਨੇ ਬਾਦਸ਼ਾਹ ਬਦਲੇ, ਲੇਕਿਨ ਇਹ ਅਕਾਲ ਦਾ ਤਖਤ ਹੈ। ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਜਿਹੜਾ ਉਹ ਰੱਬ ਦਾ ਸੂਚਕ ਹੈ ਕਿਉਂਕਿ ਰੱਬ ਮੌਤ ਦੇ ਵਿੱਚ ਨਹੀਂ ਆਂਦਾ। ਤੇ ਇਸੇ ਤਰ੍ਹਾਂ ਜੇ ਰੱਬ ਮੌਤ ਦੇ ਵਿੱਚ ਨਹੀਂ ਆਂਦਾ, ਸੱਚ ਤੇ ਰੱਬ ਸਿਨੋਨਿਮਸ ਲਫ਼ਜ਼ ਨੇ। ਇਹੀ ਕਾਰਨ ਹੈ ਕਿ ਇਸਲਾਮ ਦੇ ਵਿੱਚ ਵੀ ਜਦੋਂ ਅਸੀਂ ਹੱਕ, ਸੱਚ, ਇਨਸਾਫ ਦੇ ਇਹ ਲਫ਼ਜ਼ ਆਪਣੀ ਸਿੱਖੀ 'ਚ ਇਸਤੇਮਾਲ ਕਰਦੇ ਹਾਂ ਤਾਂ ਇਸਲਾਮ ਦੇ ਵਿੱਚ ਹੱਕ ਲਫ਼ਜ਼ ਵੀ ਰੱਬ ਦੇ ਲਈ ਹੈ, ਈਮਾਨ ਵੀ ਉਸ ਤੇ ਲਿਆਂਦਾ ਜਾਂਦਾ। ਸੋ ਜ਼ਾਹਰ ਹੈ ਕਿ ਰੱਬ ਸੱਚ ਦਾ ਨਾਂ ਹੈ, ਰੱਬ ਹੱਕ ਦਾ ਨਾਂ ਹੈ, ਰੱਬ ਇਨਸਾਫ ਦਾ ਨਾਂ ਹੈ, ਅਦਲ ਦਾ ਨਾਂ ਹੈ। ਤੇ ਜਦੋਂ ਹੱਕ, ਸੱਚ, ਇਨਸਾਫ ਜਿਸ ਰਜੀਮ ਦੇ ਵਿੱਚ ਅੰਡਰ ਅਟੈਕ ਹੋਣ ਤਾਂ ਫਿਰ ਉਹਨਾਂ ਹਾਲਤਾਂ ਦੇ ਵਿੱਚ ਅਕਾਲ ਤਖਤ ਦੀ ਸਪਿਰਿਟ ਇਹ ਵੱਖਰੀ ਕਹਾਣੀ ਹੈ ਕਿ ਵੇਲੇ ਕਵੇਲੇ ਉਹਨਾਂ ਨੂੰ ਕਿਹਨਾਂ ਤਾਕਤਾਂ ਨੇ ਵਰਤਿਆ। ਅਰੂੜ ਸਿੰਘ ਨੇ ਡਾਇਰ ਨੂੰ ਸਿਰੋਪਾਓ ਦਿੱਤਾ, ਜਾਂ ਜੂਨ 84 ਚ ਉਸ ਵੇਲੇ ਦਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ ਕਰਕੇ ਕੀ ਕਰਦਾ ਹੈ, ਜਾਂ ਬਾਦਲਾਂ ਦਾ ਥਾਪਿਆ ਗੁਰਬਚਨ ਸਿੰਘ ਕਿਵੇਂ ਸੌਦਾ ਸਾਧ ਨੂੰ ਮੁਆਫ ਕਰਦਾ ਹੈ, ਜਾਂ ਅੱਜ ਵੀ ਜਿਹੜੇ ਜਥੇਦਾਰ ਐਕਟਿੰਗ ਨੇ ਉਹਨਾਂ ਦੀ ਕਾਰਜਸ਼ਾਲੀ ਨੂੰ ਲੈ ਕੇ ਜਾਂ ਉਹਨਾਂ ਦੇ ਏਜੰਡੇ ਨੂੰ ਲੈ ਕੇ ਜਿਹੜੇ ਨੇ ਉਹ ਸ਼ੱਕ ਸ਼ੁਬੇ ਇਜ਼ਹਾਰ ਕੀਤੇ ਜਾ ਰਹੇ ਨੇ। ਪਰ ਮੈਂ ਉਸ ਸਪਿਰਿਟ ਦੀ ਗੱਲ ਕਰ ਰਿਹਾ ਕਿ ਜਦੋਂ ਅੱਜ ਪੰਜਾਬ ਦੇ ਵਿੱਚ 18 ਮਾਰਚ ਤੋਂ ਬਾਅਦ ਇੱਕ ਮਾਰਸ਼ਲ ਲਾ ਜਿਹੜਾ ਲਫ਼ਜ਼ ਜ਼ਿਆਦਾ ਪਾਕਿਸਤਾਨ ਦੇ ਵਿੱਚ ਇਸਤੇਮਾਲ ਹੁੰਦਾ ਸੀ, ਭਾਰਤੀ ਸਿਸਟਮ ਤੋਂ ਐਮਰਜੈਂਸੀ ਕਹਿ ਦਿੱਤਾ ਜਾਂਦਾ, ਇੰਦਰਾ ਗਾਂਧੀ ਦੇ ਰਿਪਰੈਸਿਵ ਰਜੀਮ ਦੀ ਗੱਲ ਕਰਦੇ ਹਾਂ। ਪਰ ਮੈਂ ਸਮਝਦਾ ਵੀ ਜੋ ਪੰਜਾਬ ਦੇ ਵਿੱਚ ਜਿਹੜੇ ਨੇ ਸਾਰੇ ਹਾਲਾਤ ਬਣਾਏ ਹੋਏ ਨੇ, ਜਦੋਂ ਐਮਰਜੈਂਸੀ ਲਾਈ ਗਈ ਉਹਦਾ ਤਾਂ ਕੋਈ ਪ੍ਰੋਵੀਜ਼ਨ ਸੀ ਕਿ ਐਮਰਜੈਂਸੀ ਦਾ ਡਿਕਲੇਅਰ ਕੋਈ ਕਨਸਟੀਟਿਊਸ਼ਨ ਦੀ ਕੋਈ ਧਾਰਾ ਦੇ ਤਹਿਤ ਲਾਈ ਗਈ, ਪਰ ਅੱਜ ਔਰ ਇਸੇ ਤਰ੍ਹਾਂ ਜਦੋਂ ਮਾਰਸ਼ਲ ਲਾ ਲਾਇਆ ਜਾਂਦਾ ਉਸ ਦਾ ਵੀ ਕੋਈ ਨਾ ਕੋਈ ਪ੍ਰੋਵੀਜ਼ਨ ਬਿਆਨਿਆ ਜਾਂਦਾ। ਪਰ ਅਨ ਐਲਾਨੀਆ ਐਮਰਜੈਂਸੀ ਹੈ, ਅਨ ਐਲਾਨੀਆ ਮਾਰਸ਼ਲ ਲਾ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਇੱਕ ਸਿਵਲ ਸੁਸਾਇਟੀ ਅੱਜ ਜਦੋਂ ਤੁਹਾਡਾ ਸਭ ਕੁਝ ਹੀ ਇੰਟਰਨੈਟ ਨਾਲ ਜੁੜਿਆ ਹੋਇਆ, ਤੁਸੀਂ ਆਪਣੇ ਬਿਜਲੀ ਦਾ ਬਿੱਲ ਪੇ ਕਰਨ ਤੋਂ ਲੈ ਕੇ ਪੈਸੇ ਕਢਾਉਣ ਤੱਕ ਸਭ ਕੁਝ ਜੁੜਿਆ ਹੁੰਦਾ ਹੈ, ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਹੈ, ਸਿਵਲ ਲਿਬਰਟੀਜ਼ 5 ਬੰਦੇ ਇਕੱਠੇ ਨਹੀਂ ਹੋ ਸਕਦੇ ਰੌਲਟ ਐਕਟ ਵਾਂਗ, NSA ਬਿਨਾਂ ਦੱਸਿਆ 1 ਸਾਲ ਔਰ ਕਾਲਾ ਪਾਣੀ ਡਿਬਰੂਗੜ੍ਹ ਲੈ ਜਾਣਾ ਜਿਹੜੇ ਅੰਗਰੇਜ਼ਾਂ ਦੇ ਰੌਲਟ ਐਕਟ ਦੀ ਯਾਦ ਦਹਾਨੀ ਕਰਾਉਂਦਾ। ਹੁਣ ਇਹਨਾਂ ਸਾਰੇ ਹਾਲਾਤਾਂ 'ਚ ਔਰ ਫਿਰ ਅੱਜ ਜਦੋਂ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਰੋਲ ਹੈ ਉਹ ਸੋਸ਼ਲ ਮੀਡੀਆ ਦਾ ਬਣ ਗਿਆ ਹੈ, ਉਸ ਦੇ ਵਿੱਚ ਉਹ ਰੈਗੂਲਰ ਚੈਨਲ, ਹੁਣ ਅਸੀਂ ਤਾਂ TV 84 ਖੁਦ ਅਸੀਂ ਵਿਕਟਮ ਹੈ ਸਟੇਟ ਦੇ, ਜੂਨ 2020 ਤੋਂ ਚੈਨਲ ਸਾਡਾ ਬਲੌਕ ਕੀਤਾ ਹੋਇਆ, ਹੋਰ ਵੀ ਕਪਲ ਆਫ 6 ਚੈਨਲਸ ਨੇ। ਲੇਕਿਨ ਜਿਵੇਂ ਸਟ੍ਰਾਈਕ ਡਾਊਨ ਕੀਤਾ ਗਿਆ ਪੰਜਾਬ ਦੇ ਵਿੱਚ ਈਵਨ YouTube ਚੈਨਲਸ ਦੇ ਉੱਤੇ ਇੰਡੀਪੈਂਡੈਂਟ ਜਿਹੜੇ ਗੱਲ ਵੀ ਕਰਦੇ ਸੀ, ਇਹ ਉਹਨਾਂ ਦੀ ਰੋਟੀ ਰੋਜ਼ੀ ਤਾਂ ਵੀ ਹਮਲਾ ਸੀ ਕਿਉਂਕਿ ਉਹਨਾਂ ਦੇ ਲਈ ਉਹ ਜਿਹੜਾ ਹੈ ਉਹਨਾਂ ਦਾ ਰੁਜ਼ਗਾਰ ਹੈ। ਪਰ ਸਭ ਤੋਂ ਵੱਡੀ ਗੱਲ ਹੁਣ ਜੇ ਇਹ ਅੱਜ ਪੰਜਾਬ ਸਰਕਾਰ ਇਹ ਆਦੇਸ਼ ਦਿੰਦੀ ਹੈ ਜੀ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਏ, ਹੁਣ ਉਹਦਾ ਰੀਜ਼ਨ ਹੀ ਇਹ ਹੁੰਦਾ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਵੀ ਕੋਈ ਸਟ੍ਰਾਈਕ ਡਾਊਨ ਕੀਤਾ ਜਾਂਦਾ ਤੇ ਉਹ ਮੀਡੀਆ ਨੂੰ ਰਾਦਰ ਇਨਵਾਈਟ ਕਰਦੇ ਨੇ ਤਾਂ ਕਿ ਅਫਵਾਹਾਂ ਦਾ ਬਾਜ਼ਾਰ ਗਰਮ ਨਾ ਹੋਏ।
ਤੇ ਜਦੋਂ ਤੁਸੀਂ ਜਿਹੜੀ ਸੱਚ ਦੀ ਗੱਲ ਕਰਨ ਵਾਲਿਆਂ ਨੇ ਉਹਨਾਂ ਨੂੰ ਤੁਸੀਂ ਬਲੌਕ ਕਰ ਦਿੱਤਾ ਹੈ, ਇਹਦਾ ਮਤਲਬ ਹੈ ਕਿ ਤੁਸੀਂ ਡੈਲੀਬਰੇਟਲੀ ਜਿਹੜੀਆਂ ਤੁਸੀਂ ਰਿਊਮਰਸ ਨੇ ਉਹਨਾਂ ਨੂੰ ਐਨਕਰੇਜ ਕਰ ਰਹੇ ਹੋ। ਸੋ ਉਹਨਾਂ ਹਾਲਾਤਾਂ 'ਚ ਮੈਂ ਸਮਝਦਾ ਬੇਸ਼ੱਕ ਪੰਥਕ ਹਲਕਿਆਂ 'ਚ ਇਹ ਡਿਬੇਟ ਹੈ ਔਰ ਰਾਈਟਲੀ ਸੋ ਕਿ ਜਥੇਦਾਰ ਤਾਂ 2015 ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਥਾਪਿਆ ਹੋਇਆ, ਲੇਕਿਨ ਮੰਦੇ ਭਾਗਾਂ ਨੂੰ ਜਿਹੜੇ 2015 'ਚ ਐਕਟਿੰਗ ਜਥੇਦਾਰ ਅਕਾਲ ਤਖਤ ਉਸ ਸਰਬੱਤ ਖਾਲਸਾ ਹੀ ਥਾਪਿਆ ਗਿਆ ਜਾਂ ਦੂਸਰੇ ਉਹਨਾਂ ਨੇ ਵੀ ਆਪਣੇ ਫਰਜ਼ਾਂ ਤੋਂ ਕੁਤਾਹੀ ਕੀਤੀ ਜਾਂ ਉਹ ਕਿਤੇ ਸੀਨ ਤੇ ਨਹੀਂ ਨੇ। ਸੋ ਜ਼ਾਹਿਰ ਹੈ ਕਿ ਜਦੋਂ ਕਿਤੇ ਕ੍ਰਾਈਸਿਸ ਰਿਹਾ ਬੀਤੇ ਦੇ ਵਿੱਚ ਵੀ ਅੱਜ ਵੀ ਹੈ ਤੇ ਫਿਰ ਅਕਾਲ ਤਖਤ ਵੱਲ ਦੇਖਦੇ ਨੇ। ਜਥੇਦਾਰ ਹਵਾਰਾ ਤਾਂ ਤਿਹਾੜ ਜੇਲ੍ਹ 'ਚ ਨੇ, ਉਹਨਾਂ ਤੱਕ ਤਾਂ ਕੋਈ ਮੇਲ ਮੁਲਾਕਾਤਾਂ ਵੀ ਬਹੁਤਿਆਂ ਦੀਆਂ ਨਹੀਂ ਨੇ, ਲਿਮਿਟਿਡ ਤੱਕ ਹੈ। ਸੋ ਉਹਨਾਂ ਹਾਲਾਤਾਂ 'ਚ ਜਦੋਂ 18 ਮਾਰਚ ਨੂੰ ਸਟੇਟ ਨੇ ਇੱਕ ਟੈਰਰ ਕੈਂਪੇਨ, ਇੱਕ ਫੜੋ ਫੜੀ ਦਾ ਕੈਂਪੇਨ, ਸੈਂਕੜਿਆਂ ਘਰਾਂ ਦੇ ਉੱਤੇ ਛਾਪੇ, 에ਅਰਫੋਰਸ ਦੇ ਆਪਣੇ ਪਲੇਨ ਰਾਹੀਂ 7 ਸਿੰਘਾਂ ਨੂੰ ਜਿਹੜਾ ਉਹ ਡਬਰੂਗੜ੍ਹ ਕਾਲਾ ਪਾਣੀ ਲੈ ਜਾਣਾ, ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਇਹ ਲੱਗਦਾ ਹੈ ਵੀ ਜਥੇਦਾਰ ਅਕਾਲ ਤਖਤ ਐਕਟਿੰਗ ਨੂੰ ਤਾਂ ਇਮੀਡੀਏਟ ਕਰਨਾ ਚਾਹੀਦਾ ਸੀ ਕੁਛ, ਲੇਕਿਨ ਕੁਛ ਦਿਨ ਉਹਨਾਂ ਨੇ ਲਾਏ। ਮੇ ਵੀ ਆਪਣੇ ਜਿਹੜੇ ਸਿਆਸੀ ਆਕਾ ਨੇ ਉਹਨਾਂ ਦੇ ਨਾਲ ਵੀ ਵਿਚਾਰ ਕਰਨਾ ਹੁੰਦਾ ਹੈ ਕਿ ਭਾਈ ਉਹਨਾਂ ਨੂੰ ਕੋਈ ਗੱਲ ਕਿਵੇਂ ਪ੍ਰਭਾਵਿਤ ਕਰੇਗੀ, ਔਰ ਸ਼ਾਇਦ ਉਹਨਾਂ ਸਾਰਿਆਂ ਨੂੰ ਹੀ ਲੱਗਾ ਵੀ ਉਹਨਾਂ ਦੇ ਲਈ ਇਹ ਵਿਨ ਵਿਨ ਸਿਚੁਏਸ਼ਨ ਹੀ ਬਣ ਜਾਂਦੀ ਹੈ, ਕਿਉਂਕਿ ਉਹ ਵੀ ਜਿਹੜੀ ਆਪਣੀ ਸਿਆਸੀ ਬਿਲਕੁਲ ਗਾਇਬ ਹੋਣ ਵਾਂਗ ਉਹਨਾਂ ਦੀ ਹਾਲਤ ਹੈ, ਉਹਨਾਂ ਨੂੰ ਵਾਪਸ ਮੁੜਨ ਦਾ ਮੌਕਾ ਵੀ ਦਿੰਦੇ ਨੇ। ਔਰ ਇਸ ਤੇ ਪਹਿਲਾ ਇਕੱਠ ਜਿਹੜਾ ਅਕਾਲ ਤਖਤ ਤੇ ਸੱਦਿਆ ਗਿਆ ਉਹ ਵੀ ਅਸੀਂ ਦੇਖਿਆ ਵੀ ਪਹਿਲਾਂ ਸਾਰਿਆਂ ਲਈ ਓਪਨ ਸੱਦਾ ਸੀ, ਫਿਰ ਉਹਨੂੰ ਧਾਰਮਿਕ ਜਥੇਬੰਦੀਆਂ ਤੱਕ ਮਹਿਦੂਦ ਕਰ ਦਿੱਤਾ ਗਿਆ। ਪਰ ਜਿਹੜਾ ਉਹਦੇ 'ਚ ਵੀ ਜਦੋਂ ਮੈਂ ਅਕਾਲ ਤਖਤ ਦੀ ਸਪਿਰਿਟ ਦੀ ਗੱਲ ਕਰਦਾ, ਇਹ ਮੈਟਰ ਨਹੀਂ ਕਰਦਾ ਕਿ ਅੱਜ ਐਕਟਿੰਗ ਕੌਣ ਹੈ, ਕੱਲ ਨੂੰ ਐਕਟਿੰਗ ਕੌਣ ਕਰੇਗਾ, ਪਰ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਆਪਣੇ ਆਪ 'ਚ, ਜਦੋਂ ਪਹਿਲੀ ਗੈਦਰਿੰਗ ਹੁੰਦੀ ਹੈ, ਉਸ ਨੇ ਹੀ ਇਹ ਮਾਹੌਲ ਸਿਰਜਿਆ ਕਿ ਐਕਟਿੰਗ ਜਥੇਦਾਰ ਉਹਨਾਂ ਨੇ ਜੋ ਪ੍ਰੋਗਰਾਮ ਦਿੱਤਾ ਕਿ ਜੀ 24 ਘੰਟਿਆਂ ਦੇ ਵਿੱਚ ਰਿਲੀਜ਼ ਕੀਤੇ ਜਾਣ, ਜਿਹੜਾ ਉਹ NSA ਬੰਦ ਕੀਤਾ ਜਾਏ ਔਰ ਅਸੀਂ ਇਹ ਕਰਾਂਗੇ, ਅਸੀਂ ਖਾਲਸਾ ਵਹੀਰ ਇੱਥੋਂ ਚਲਾਵਾਂਗੇ। ਹਾਲਾਂਕਿ ਉਸ ਦੇ ਉੱਤੇ ਅਸੀਂ ਨਹੀਂ ਦੇਖਿਆ ਕਿ ਭਾਈ ਉਹਨਾਂ ਦੇ ਜਥੇਦਾਰ ਨੇ ਖੁਦ, ਜਦੋਂ ਅਸੀਂ ਹੁਣ ਐਨਾਲਾਈਜ਼ ਕਰ ਰਹੇ ਹਾਂ ਇਸ ਸਿਚੁਏਸ਼ਨ, ਜਿਹੜਾ ਉਹਨਾਂ ਨੇ ਆਪਣੀ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਜਿਹੜੀ ਹੈ ਇਹ ਤੰਜ਼ ਕੀਤੀ ਕਿ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਕਿ ਜਿਨ੍ਹਾਂ ਚੈਨਲਾਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਖਿਲਾਫ ਜਿਹੜੀ ਹੈ ਇੱਕ ਨਫ਼ਰਤੀ ਕੈਂਪੇਨ ਸ਼ੁਰੂ ਕੀਤੀ ਹੋਈ ਹੈ, ਔਰ ਜਿਨ੍ਹਾਂ ਨੇ ਈਵਨ ਜਿਹੜੇ ਪੁਲਿਸ ਵਾਲੇ ਵੀ SSP ਖੰਨਾ ਦੀ ਜਿਹਨੇ ਜਿਹੜੇ ਰਿਆਸਤੀ ਸਿੱਖ ਝੰਡੇ ਸੀ ਜਾਂ ਸਰਕਾਰੇ ਖਾਲਸਾ ਦੇ ਝੰਡੇ ਸੀ, ਉਹਨਾਂ ਨੂੰ ਵੀ ਉਹਨਾਂ ਨੇ ਸੈਪਰੇਟਿਜ਼ਮ ਨਾਲ ਜੋੜ ਕੇ ਸਿੱਖਾਂ ਨੂੰ ਬਦਨਾਮ ਕੀਤਾ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ। ਸੋ ਪਹਿਲਾਂ ਜੇ ਅਸੀਂ ਕਹਿਣਾ ਹੋਏ ਕਿ ਵੀ ਇਹ ਵੀ ਇੱਕ ਆਪਣੇ ਆਪ 'ਚ ਹੈਲਪਲੈਸਨੈਸ ਦੀ ਸ਼ੋਅ ਕਰਦਾ ਐਕਟਿੰਗ ਜਥੇਦਾਰ ਦੀ, ਤਾਂ ਕਿਤੇ ਨਾ ਕਿਤੇ ਇਹ ਵੀ ਦੱਸਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਇੱਕ ਵੱਡਾ ਆਰਗਨ ਹੈ, ਅਲਟੀਮੇਟਲੀ ਬੇਸ਼ੱਕ ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਅਕਾਲ ਤਖਤ ਦੇ ਸਾਹਮਣੇ ਸਾਰੇ ਨਤਮਸਤਕ ਹੁੰਦੇ ਨੇ, ਸਾਰੀਆਂ ਧਿਰਾਂ ਉਸ ਨੂੰ ਮੰਨਦੀਆਂ ਨੇ, ਪਰ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਸਟੇਟ ਅੱਜ ਟੂਲ ਬਣੀ ਹੋਈ ਹੈ ਪੰਜਾਬ ਦੀ ਸੈਂਟਰਲ ਏਜੰਸੀਆਂ ਦੇ ਹੱਥਾਂ 'ਚ ਰਿਪਰੈਸ਼ਨ ਦੇ ਲਈ, ਉਸ ਦੇ ਚੀਫ ਮਿਨਿਸਟਰ ਨੇ ਤਾਂ ਰਿਡੀਕਿਊਲ ਕੀਤਾ ਅਕਾਲ ਤਖਤ ਦੇ ਜਥੇਦਾਰ ਨੂੰ, ਜਦੋਂ ਉਹਨਾਂ ਨੇ ਕਾਲ ਵੀ ਦਿੱਤੀ ਕਿ ਸਭ ਨੂੰ ਛੱਡਿਆ ਜਾਏ। ਔਰ ਦੂਸਰਾ ਸੋ ਫਿਰ ਉਹਨਾਂ ਦੀ ਆਪਣੀ ਕਿੰਨੀ ਇੱਕ ਸਟਰੈਂਥ ਰਹਿਣ ਦਿੱਤੀ ਗਈ ਹੈ ਕਿ ਈਵਨ ਉਹਨਾਂ ਦਾ ਟਵੀਟ ਵੀ ਗਾਇਬ ਕਰ ਦਿੱਤਾ ਗਿਆ ਉਸ ਨੂੰ ਵੀ। ਸੋ ਇਹਨਾਂ ਹਾਲਾਤਾਂ 'ਚ ਬੇਸ਼ੱਕ ਇੱਕ ਤਬਕੇ ਨੂੰ ਕੋਈ ਐਕਸਪੈਕਟੇਸ਼ਨਸ ਹੋਣਗੀਆਂ ਕਿ ਜੀ ਪੱਤਰਕਾਰਾਂ ਦਾ ਵੱਡਾ ਇਕੱਠ, ਉਹਨਾਂ ਸਭ ਨੂੰ ਕਾਲ ਦਿੱਤੀ। ਔਰ ਮੈਨੂੰ ਇਸ ਜਿਹੜਾ ਪੋਜ਼ਿਟਿਵ ਪੁਆਇੰਟ ਲੱਗਾ ਕਿ ਭਾਵੇਂ ਉਹ ਮਨਦੀਪ ਪੂਨੀਆ ਸੀ ਜਾਂ ਦਿੱਲੀ ਦੇ ਹੋਰ ਪੱਤਰਕਾਰ ਗੈਰ ਸਿੱਖ ਜਿਨ੍ਹਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤੀ। ਸੋ ਇੱਕ ਪਾਰਟ ਤਾਂ ਇਸ 'ਚੋਂ ਅਸੀਂ ਇਹ ਦੇਖਦੇ ਹਾਂ, ਔਰ ਵੱਡੀ ਗਿਣਤੀ 'ਚ ਪੱਤਰਕਾਰ ਆਏ, ਲੇਕਿਨ ਗੈਰ ਸਿੱਖਾਂ ਦਾ ਵੀ ਆਉਣਾ ਇਸ ਦਾ ਮਤਲਬ ਇਹ ਸੀ ਕਿ ਭਾਈ ਉਹਨਾਂ ਨੂੰ ਦਿੱਲੀ ਸਟੇਟ ਦਾ ਜਿਹੜਾ ਸਿਸਟਮ ਹੈ, ਜਿਹੜਾ ਕਿ ਰਿਪਰੈਸਿਵ ਰਜੀਮ ਹੈ, ਉਸ ਤੇ ਇਤਬਾਰ ਨਹੀਂ ਹੈ, ਔਰ ਉਹ ਵੀ ਸਿੱਖ ਕੌਮ ਵੱਲ ਔਰ ਅਕਾਲ ਤਖਤ ਵੱਲ ਦੇਖ ਰਹੇ ਨੇ ਅਗਵਾਈ ਦੇ ਲਈ। ਇਹ ਇਹਦਾ ਇੱਕ ਪੋਜ਼ਿਟਿਵ ਆਸਪੈਕਟ ਸੀ। ਹੁਣ ਜੇ ਦੇਖਣਾ ਹੋਏ ਕਿ ਮਾਹੌਲ ਉੱਥੇ ਕੀ ਸਿਰਜਿਆ ਗਿਆ, ਅਸੀਂ ਫਰਦਰ ਵੀ ਇਸ ਤੇ ਗੱਲਬਾਤ ਕਰਾਂਗੇ। ਇੰਨੀ ਵੱਡੀ ਗਿਣਤੀ 'ਚ ਸਾਬੋ ਕੀ ਤਲਵੰਡੀ ਜਿਹੜਾ ਟਾਊਨ ਹੈ ਔਰ ਤਖਤ ਸ੍ਰੀ ਦਮਦਮਾ ਸਾਹਿਬ ਮੁਕਾਮ ਹੈ, ਪੰਜਾਬ ਦੇ ਚੱਪੇ ਚੱਪੇ ਤੇ, ਚੰਡੀਗੜ੍ਹੋਂ ਜੇ ਆਉਣਾ ਹੋਏ ਤਾਂ ਵੀ, ਅੰਮ੍ਰਿਤਸਰੋਂ ਆਉਣਾ ਹੋਏ ਤਾਂ ਵੀ, ਪਠਾਨਕੋਟ ਤੋਂ ਆਉਣਾ ਹੋਏ ਤਾਂ ਵੀ, ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਔਰ ਸਿਕਿਉਰਿਟੀ ਦਸਤੇ ਤਾਇਨਾਤ ਸੀ, ਘੇਰਿਆ ਹੋਇਆ ਸੀ ਸਾਰਿਆਂ ਨੂੰ। ਔਰ ਈਵਨ ਜਿਹੜੇ
ਵੀਡੀਓ ਸਾਹਮਣੇ ਆ ਰਹੀਆਂ ਨੇ। ਤੁਸੀਂ ਤਖਤ ਸਾਹਿਬ ਦੇ ਮੇਨ ਗੇਟ ਤੋਂ ਦੇਖ ਸਕਦੇ ਹੋ ਕਿ ਤੁਹਾਨੂੰ ਕਮਾਂਡੋ ਨਜ਼ਰ ਆਉਂਦੇ ਨੇ। ਉਹ ਕੱਲੀ ਕੱਲੀ ਗੱਡੀ ਨੂੰ ਰੋਕਦੇ ਨੇ, ਕੱਲਾ ਕੱਲਾ ਜਿਹੜਾ ਉਹ ਉਹਦੇ ਖੁਲਾ ਕੇ ਔਰ ਪੂਰੀ ਇੱਕ ਹਰਾਸਮੈਂਟ ਵਾਲਾ ਵਰਤਾਰਾ ਉਹ ਸਾਰੇ ਦੇ ਵਿੱਚ ਦੇਖਣ ਚ ਆਉਂਦਾ ਹੈ। ਔਰ ਇਹ ਗੱਲ ਵੀ ਖੁਦ ਐਕਟਿੰਗ ਜਥੇਦਾਰ ਨੇ ਕਹੀ ਕਿ ਭਾਈ ਸਾਬੋ ਕੀ ਤਲਵੰਡੀ ਵਿਸਾਖੀ ਸਮਾਗਮ ਤੇ ਆਮ ਤੌਰ ਤੇ 10 ਤੋਂ 15 ਲੱਖ ਸਿੱਖਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ। 5 ਅਪ੍ਰੈਲ ਤੋਂ ਸਿੱਖ ਸੰਗਤਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ, ਪਰ ਅੱਜ ਜਿੰਨੀ ਸੰਗਤ ਆਈ ਹੈ ਉਹ 10% ਵੀ ਨਹੀਂ ਹੈ ਜਿੰਨੀ ਕਿ ਆਮ ਸਾਲਾਂ 'ਚ ਹੁੰਦੀ ਹੈ। ਕਾਰਨ ਇੱਕ ਟੈਰਰ, ਇੱਕ ਦਹਿਸ਼ਤ, ਕਿਉਂਕਿ ਕੱਲਾ ਇਹੀ ਨਹੀਂ ਕਿ ਉਹਨਾਂ ਨੇ ਇਸ ਲੈਵਲ ਦੇ ਉੱਤੇ ਪੁਲਿਸ ਛਾਉਣੀ ਬਣਾਇਆ ਹੋਇਆ ਹੈ, ਇਹ ਰਿਊਮਰਸ ਵੀ ਜਿਹੜੀਆਂ ਨੇ ਉਹਨਾਂ ਦੇ ਫੇਕ ਨਿਊਜ਼ ਰਾਹੀਂ ਜਿਹੜੀਆਂ ਨੇ ਏਜੰਸੀਆਂ ਨੇ ਕਿ ਜੀ ਅੰਮ੍ਰਿਤਪਾਲ ਸਿੰਘ ਸਰੈਂਡਰ ਕਰਨਗੇ। ਹੁਣ ਜਦੋਂ ਤੁਸੀਂ ਲੋਕਾਂ 'ਚ ਇੱਕ ਫੀਅਰ ਫੈਲਾ ਦਿੰਦੇ ਹੋ ਕਿ ਹੁਣ ਜਦੋਂ ਅਸੀਂ ਈਵਨ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਦੇਣ ਦੀ ਗੱਲ ਕਰਦੇ 20 ਸਤੰਬਰ 1981 ਨੂੰ, ਬਹੁਤ ਘੱਟ ਲੋਕਾਂ ਨੂੰ ਯਾਦ ਹੈ ਕਿ ਬੇਸ਼ੱਕ ਪੀਸਫੁਲੀ ਉਹ ਆਪਣੇ 5 ਹੋਰ ਸੰਤਾਂ ਦੇ ਨਾਲ ਬਾਹਰ ਨਿਕਲੇ, ਗ੍ਰਿਫਤਾਰੀ ਦਿੱਤੀ। ਜਦੋਂ ਉਹਨਾਂ ਦੀ ਗੱਡੀ ਤੁਰ ਜਾਂਦੀ ਹੈ ਗ੍ਰਿਫਤਾਰੀ ਦੇ ਕੇ ਤੇ CRPF ਵੱਲੋਂ ਅੰਧਾ ਤੋਂ ਫਾਇਰਿੰਗ ਕੀਤੀ ਜਾਂਦੀ ਹੈ। ਮੈਂ ਵੀ ਖੁਦ ਮੌਜੂਦ ਸੀ ਉਸ ਇਕਾਠ 'ਚ। 13-14 ਸਿੰਘ ਜਿਹੜੇ ਨੇ ਉਹਦੇ ਸ਼ਹੀਦ ਕੀਤੇ ਜਾਂਦੇ ਨੇ, ਬਹੁਤ ਸਾਰੇ ਜ਼ਖਮੀ ਹੁੰਦੇ ਨੇ। ਸੋ ਜਦੋਂ ਤੁਸੀਂ ਇਹ ਫੀਅਰ ਪੈਦਾ ਕਰ ਦਿੰਦੇ ਹੋ ਕਿ ਵੀ ਇਸ ਮਾਹੌਲ 'ਚ ਇਵੇਂ ਹੋ ਸਕਦਾ, ਤੇ ਉਸ ਦਾ ਨਤੀਜਾ ਸੀ ਕਿ ਜਥੇਦਾਰ ਉਹਨਾਂ ਦਾ ਆਪਣਾ ਕਹਿਣਾ ਕਿ ਭਾਈ 10% ਹੀ ਸ਼ੋ ਅਪ ਹੋਏ। ਹੁਣ ਜਿੰਨੀ ਕੁ ਰਿਪੋਰਟਿੰਗ ਦੇਖੀ ਹੈ, ਸਿਲੈਕਟ ਜਰਨਲਿਸਟ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਗਿਆ ਔਰ ਹਰ ਇੱਕ ਨੇ ਇਹ ਕਿਹਾ ਵੀ ਇਸ ਵੇਲੇ ਬਿਲਕੁਲ ਇੱਕ ਐਮਰਜੈਂਸੀ ਤੋਂ ਬਦਤਰ ਮਾਹੌਲ ਹੈ। ਔਰ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਈਵਨ ਜਿਵੇਂ ਜਿਹੜੇ ਬਿਲਕੁਲ ਐਂਟੀ ਖਾਲਿਸਤਾਨ ਵੀ ਜਰਨਲਿਸਟ ਰਹੇ ਨੇ, ਜਿਵੇਂ ਸੁਖਨੈਬ ਸਿੱਧੂ, ਉਸ ਨੂੰ ਫੜਿਆ ਸੀ 2 ਦਿਨ ਪਹਿਲਾਂ ਔਰ ਉਸ ਦੇ ਉੱਤੇ ਕਿੰਨੀਆਂ ਸੰਗੀਨ ਧਾਰਾਵਾਂ ਜਾਂ ਦੂਜੀਆਂ ਲਾਈਆਂ। ਸੋ ਇਹ ਵੀ ਇੱਕ ਕਾਰਨ ਸੀ ਕਿ ਜਦੋਂ ਬਾਕੀ ਤਾਂ ਪੱਤਰਕਾਰਾਂ ਨੇ ਤਾਂ ਆਪੋ ਆਪਣੀ ਕਹਾਣੀ ਕਹੀ, ਪਰ ਜ਼ਿਆਦਾ ਅਹਿਮੀਅਤ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀ ਕਿਹਾ ਉਹਦੇ 'ਚ। ਜੇ ਹੁਣ ਉਹਨੂੰ ਅਸੀਂ ਇੱਕ ਐਨਾਲਾਈਜ਼ ਕਰਨ ਦੇ ਐਂਗਲ ਤੋਂ ਦੇਖਦੇ ਹਾਂ, ਪਹਿਲਾ ਪਾਰਟ ਜਦੋਂ ਹੁਣ ਅਸੀਂ ਅਕਾਲ ਤਖਤ ਦੀ ਸੋਵਰਨਿਟੀ ਦੀ ਗੱਲ ਕੀਤੀ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਝੁਕਣ ਵਾਲਾ ਨਹੀਂ, ਪਰ ਤੁਸੀਂ ਜਦੋਂ ਜਥੇਦਾਰ ਸਾਹਿਬ ਦੇ ਐਨ ਪਿੱਛੇ ਦੇਖਦੇ ਹੋ ਤੇ ਇੱਕ ਕਮਾਂਡੋ ਜਿਹੜਾ ਹੈ ਉਹ ਵਿਦ ਲੇਟੈਸਟ ਵੈਪਨ ਖੜਾ ਹੈ ਪ੍ਰੋਟੈਕਸ਼ਨ ਦੇ ਲਈ, ਜਿਹੜਾ ਸਰਕਾਰੀ ਹੈ। ਸੋ ਪਹਿਲਾ ਸਵਾਲ, ਔਰ ਕੋਈ ਵੀ ਜਿਹੜਾ ਸਿੱਖ ਅਕਾਲ ਤਖਤ ਦੀ ਸੋਵਰਨਿਟੀ ਦੇ ਕਾਨਸੈਪਟ ਨੂੰ ਮੰਨਦਾ ਹੈ, ਉਸ ਦੇ ਸਾਹਮਣੇ ਹੋਏਗਾ ਕਿ ਭਾਈ ਇਹ ਕਿਸ ਕਿਸਮ ਦੇ ਸਾਡੇ ਜਥੇਦਾਰ ਨੇ ਕਿ ਉਹਨਾਂ ਦੀ ਸਿਕਿਉਰਿਟੀ ਜਿਹੜਾ ਹੈ ਉਹ ਉਹਨਾਂ ਦਾ ਕਮਾਂਡੋ ਕਰ ਰਿਹਾ, ਜਿਹੜੀ ਸਰਕਾਰ ਜ਼ੁਲਮ ਕਰ ਰਹੀ ਹੈ। ਸੋ ਇਹ ਕੋਈ ਚੰਗਾ ਸਾਈਨ ਨਹੀਂ ਸੀ। ਹਾਲਾਂ ਆਪਣੇ ਤੌਰ ਦੇ ਉੱਤੇ ਵੀ ਸਿੰਘ ਜਿਹੜੇ ਨੇ ਉਹ ਵਲੰਟੀਅਰ ਕਰ ਸਕਦੇ ਨੇ ਔਰ ਸ਼੍ਰੋਮਣੀ ਕਮੇਟੀ ਦੇ ਕੋਲ ਆਪਣੀ ਇੰਨੀ ਵੱਡੀ ਟਾਸਕ ਫੋਰਸ ਉਹਨਾਂ ਨੇ ਬਣਾਈ ਹੋਈ ਹੈ ਜਿਹਨੂੰ ਸੰਗਤਾਂ ਨੂੰ ਕੁਟਾਉਣ ਲਈ ਰੱਖਿਆ ਹੁੰਦਾ। 6 ਜੂਨ ਵਾਲੇ ਦਿਨ ਜਦੋਂ ਕਿ ਘੱਲੂਘਾਰਾ ਸਮਾਗਮ ਹੋ ਰਿਹਾ ਹੁੰਦਾ ਸੀ ਉਹਨਾਂ ਦੀ ਔਰ ਉਹਨਾਂ 'ਚ ਵੀ ਬਹੁਤ ਸਾਰੇ ਸਾਬਕਾ ਧਰਮੀ ਫੌਜੀ ਨੇ। ਸੋ ਉਸ ਹਾਲਤ 'ਚ ਇਹ ਕੋਈ ਚੰਗਾ ਨਹੀਂ ਸੀ ਲੱਗਦਾ ਕਿ ਭਾਈ ਸਰਕਾਰੀ ਸਿਕਿਉਰਿਟੀ ਜਿਹੜੀ ਹੈ ਉਹ ਜਥੇਦਾਰ ਦੇ ਕੋਲ ਹੋਏ। ਦੂਸਰਾ ਪਾਰਟ, ਆਮ ਨੂੰ ਲੱਗੇਗਾ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਅੰਦਾਜ਼ ਨੂੰ ਫੋਲੋ ਕੀਤਾ, ਕਹਿਣ ਦੇ ਕਈ ਵਾਰ ਤੁਸੀਂ ਉਹਨਾਂ ਦੇ ਚਿਹਰੇ ਤੋਂ ਉਹਨਾਂ ਨੂੰ ਲਾਲ ਪੀਲਾ ਹੁੰਦਾ ਦੇਖ ਸਕਦੇ ਹੋ, ਜਿਹਦੇ ਤੋਂ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਵੋਲਿਊਮ ਚੁੱਕਿਆ ਜਾਂਦਾ ਆਵਾਜ਼ ਦਾ, ਫਿਰ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਜੀ ਬੜੇ ਜੋਸ਼ ਦੇ ਵਿੱਚ ਗੱਲ ਕੀਤੀ, ਬੜਾ ਦੂਜਾ ਕੀਤਾ। ਪਰ ਮੈਨੂੰ ਇਵੇਂ ਲੱਗਾ ਕਿ ਭਾਈ ਉਸ ਸਾਰੇ ਚੋਂ ਇੱਕ ਤਾਂ ਜਥੇਦਾਰ ਵਾਲਾ ਦਮਖਮ ਤਾਂ ਵੈਸੇ ਹੀ ਪਹਿਲਾਂ ਵੀ ਗਾਇਬ ਹੁੰਦਾ, ਖਾਸਾ ਗਾਇਬ ਸੀ, ਔਰ ਉਸ ਸਾਰੇ ਚੋਂ ਕੋਈ ਵੀ ਕੰਕਰੀਟ ਜਿਹੜੀ ਲਾਈਨ ਹੈ ਉਹ ਨਜ਼ਰ ਆਈ ਨਹੀਂ ਹੈ। ਇਹ ਠੀਕ ਹੈ ਕਿ ਭਾਈ ਸਰਕਾਰ ਇਹ ਕਰ ਰਹੀ ਹੈ, ਇਹ ਕਰਕੇ ਦੇਖ ਲੈ, ਪਹਿਲੀਆਂ ਹਕੂਮਤਾਂ ਨੇ ਵੀ ਇਹ ਕੀਤਾ। 75 ਸਾਲ ਦੇ ਵਿੱਚ 75 ਵਾਅਦੇ ਸਰਕਾਰ ਨੇ ਜੇ ਕੀਤੇ ਤੇ ਇੱਕ ਵੀ ਨਹੀਂ ਮੰਨਿਆ। ਅਸੀਂ ਇਹ ਦੱਸ ਦੇਣਾ, ਉਹ ਜਿਹੜਾ ਟ੍ਰੈਡੀਸ਼ਨਲ ਅਕਾਲੀਆਂ ਦਾ ਵੀ ਸਟਾਈਲ ਹੁੰਦਾ ਸੀ ਕਿ ਗੱਲਾਂ ਤੁਸੀਂ ਬਹੁਤ ਸਾਰੀਆਂ ਕਰ ਰਹੇ ਹੋ, ਜਿਹੜਾ ਲੱਗ ਰਿਹਾ ਕਿ ਜੀ ਤੁਸੀਂ ਉਸ ਰੰਜ ਨੂੰ ਜਿਹੜਾ ਲੋਕਾਂ ਦੇ ਵਿੱਚ ਹੈ ਉਸ ਦੀ ਰਿਪਰੈਜ਼ੈਂਟੇਸ਼ਨ ਕਰ ਰਹੇ ਹੋ। ਫਿਰ ਉਹਨਾਂ ਨੇ ਕਿ ਜੀ ਅਸੀਂ ਗੱਲਬਾਤ ਕਰਾਂਗੇ, ਜਿਹੜੇ ਚੈਨਲ ਬੰਦ ਹੋਏ ਨੇ ਉਹਨਾਂ ਨੂੰ ਅਸੀਂ ਖੁਲਾਵਾਂਗੇ ਜਾਂ ਦੂਸਰਾ। ਪਰ ਇਸ ਸਾਰੇ ਚੋਂ ਮੈਨੂੰ ਨਹੀਂ ਲੱਗਦਾ ਕਿ ਭਾਈ ਕੋਈ ਵੀ, ਹਾਂ ਇਸ ਚੋਂ ਉਹਨਾਂ ਨੇ ਜੋ ਗੈਦਰਿੰਗ ਦੇ ਪੱਖ ਤੋਂ ਉੱਥੇ ਜੋ ਹਾਲ ਸੀ ਔਰ ਜਿਵੇਂ ਪੁਲਿਸ ਦੀ ਹਰਾਸਮੈਂਟ ਸੀ, 10% ਹੀ ਲੋਕ ਆਏ, ਉਹਨਾਂ ਦੇ ਹੀ ਮੈਂ ਲਫ਼ਜ਼ ਕੋਟ ਕਰ ਰਿਹਾ।
ਇਸ ਨੂੰ ਸ਼ਾਇਦ ਕਾਊਂਟਰ ਕਰਦਿਆਂ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਵੀ ਵੱਡੀ ਗਿਣਤੀ ਦੇ ਵਿੱਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਤਲਵੰਡੀ ਸਾਬੋ ਆਓ, ਤਾਂ ਕਿ ਤਖਤ ਦਮਦਮਾ ਸਾਹਿਬ ਆਓ, ਤਾਂ ਕਿ ਹਕੂਮਤ ਨੂੰ ਇਹ ਮੈਸੇਜ ਆਏ ਕਿ ਭਾਈ ਅਸੀਂ ਇਹਨਾਂ ਦੇ ਡਰ 'ਚ ਨਹੀਂ ਜਿਉਂਦੇ। ਨਾਲ ਦੀ ਨਾਲ ਉਹਨਾਂ ਨੇ ਇਸ ਨੂੰ ਹੋਰ ਇਹ ਕਹਿ ਕੇ ਕਿ ਜੀ ਇਹ ਸਰਬੱਤ ਖਾਲਸਾ ਨਹੀਂ ਹੋਏਗਾ, ਇਕੱਠ ਜਿਹੜਾ ਹੈ ਇਹ ਸਰਕਾਰ ਦੀ ਦਮਨਕਾਰੀ ਨੀਤੀਆਂ ਦਾ ਜਵਾਬ ਹੋਏਗਾ। ਔਰ ਇਹ ਸਾਰੇ ਜੋ ਮੈਂ ਸਮਝਦਾ ਹਾਂ ਵੀ ਇਹ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੂਚਕ ਹੈ ਕਿ ਹੁਣ ਕੱਲਾ ਇਹ ਨਹੀਂ ਹੈ ਕਿ ਉਹਨਾਂ ਨੇ ਲੋਕਾਂ ਦੇ ਘਰਾਂ 'ਚ ਛਾਪੇ ਮਾਰ ਕੇ ਬਹੁਤ ਸਾਰਿਆਂ ਨੂੰ ਚੁੱਕ ਕੇ ਜਾਂ NSA ਦੀ ਤਲਵਾਰ ਲਟਕਾ ਕੇ, ਲੇਕਿਨ ਅੱਜ ਸਾਡੇ ਗੁਰਦੁਆਰਾ ਸਾਹਿਬਾਨ, ਤਖਤ ਸਾਹਿਬਾਨ, ਇਹੀ ਹਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਆਲੇ ਦੁਆਲੇ ਜੀ, ਇਹੀ ਜਿਹੜਾ ਹੈ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ, ਦਮਦਮਾ ਸਾਹਿਬ ਜਿੱਥੇ ਇਹ ਪੱਤਰਕਾਰਾਂ ਦੀ ਮਿਲਣੀ ਸੀ ਉਹ ਅਸੀਂ ਦੇਖਿਆ। ਸੋ ਉਹਨਾਂ ਨੇ ਬਿਲਕੁਲ ਅੱਜ ਸਾਡੇ ਗੁਰਦੁਆਰਿਆਂ ਨੂੰ ਵੀ ਅੰਡਰ ਸੀਜ ਕਰ ਦਿੱਤਾ ਹੈ ਔਰ ਇੱਕ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਕਿਸੇ ਵੇਲੇ ਵੀ ਆਮ ਸਿੱਖਾਂ ਨੂੰ ਵੀ ਲੱਗਦਾ ਕਿ ਵੀ ਕਿਸੇ ਵੇਲੇ ਵੀ ਹਕੂਮਤ ਜਾਂ ਇਹ ਪੁਲਿਸ ਹਮਲਾਵਰ ਹੋ ਸਕਦੀ ਹੈ ਔਰ ਉਹ ਜਿਹੜੇ ਨੇ ਉਸ ਥਾਂ ਦੇ ਉੱਤੋਂ ਜਾਣਾ ਅਵੋਇਡ ਕਰ ਰਹੇ ਨੇ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉੱਥੇ ਮਾਹੌਲ ਕੀ ਸਿਰਜਿਆ ਹੋਇਆ। ਹਾਲਾਂਕਿ ਚਲੋ ਕੁਝ ਚੀਜ਼ਾਂ ਜੇ ਤੁਸੀਂ ਸਾਡੇ ਕੁਝ ਵੀਰਾਂ ਨੇ ਸਾਨੂੰ ਕਾਲ ਕਰਕੇ ਕਿਹਾ ਵੀ ਜੀ ਥੋੜਾ ਜਿਹਾ ਜਥੇਦਾਰ ਉਹਨਾਂ ਤੇ ਹੱਥ ਹੌਲਾ ਰੱਖੋ, ਕਿਉਂਕਿ ਉਹ ਵੀ ਜਿਹੜੇ ਨੇ ਉਹਨਾਂ ਦੀ ਕੋਈ ਏਡਾ ਸਟਰੋਂਗ ਪਿਛੋਕੜ ਵੀ ਨਹੀਂ ਹੈ, ਜੇ ਆਪਣੇ ਵੀ ਸਾਥ ਨਹੀਂ ਦੇਣਗੇ ਹਿੰਮਤ ਉਹਨਾਂ ਨੂੰ ਕਿੱਥੋਂ ਆਏਗੀ। ਅਕਾਲੀਆਂ ਦਾ ਤਾਂ ਪਤਾ ਹੀ ਹੈ ਜੋ ਕਿਵੇਂ। ਸੋ ਸਾਡਾ ਇਹ ਕਹਿਣਾ ਹੁੰਦਾ ਕਿ ਦੇਖੋ, ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਸੋਵਰਨਿਟੀ ਦੀ ਗੱਲ ਕਰਦੇ ਹਾਂ, ਕਿਸੇ ਨੇ ਵੀ ਜਿਹੜਾ ਸਾਡਾ ਹਾਲਾਂ ਪਿਛੋਕੜ ਦੇ ਵਿੱਚ ਵੀ ਇਹ ਰਿਹਾ ਵੀ ਜਿਸ ਨੇ ਕੋਈ ਪੋਜ਼ਿਟਿਵ ਕੰਮ ਕਦੇ ਵੀ ਕੀਤਾ ਅਸੀਂ ਉਸ ਦੀ ਹਮੇਸ਼ਾ ਸ਼ਲਾਘਾ ਕਰਦੇ ਹਾਂ, ਪਰ ਇਹ ਵੀ ਫਿਰ ਜਸਟਿਸ ਨਹੀਂ ਹੁੰਦਾ ਕਿ ਜੋ ਤੁਸੀਂ ਅੱਖਾਂ ਸਾਹਮਣੇ ਦੇਖ ਰਹੇ ਹੋ ਉਹ ਸਾਰੇ ਨੂੰ ਵੀ ਤੁਸੀਂ ਅਣਗੌਲਿਆਂ ਕਰਕੇ ਕਿਸੇ ਦਾ ਕਰੋ ਜੀ ਕਿ ਵੀ ਬਹੁਤ ਵਾਹ ਹੋਇਆ। ਅਸੀਂ ਸਮਝਦੇ ਹਾਂ ਕਿ ਫਿਰ ਵੀ ਇਕੱਠ ਦਾ ਹੋਣਾ, ਪੱਤਰਕਾਰਾਂ ਦਾ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ, ਇਹ ਆਪਣੇ ਆਪ ਦੇ ਵਿੱਚ ਇੱਕ ਵੈਲਕਮ ਸਾਈਨ ਹੈ ਕਿ ਭਾਈ ਅੱਜ ਵੀ ਜੇ ਸਟੇਟ ਨੂੰ ਕੋਈ ਟੱਕਰ ਦੇ ਰਿਹਾ। ਔਰ ਮੈਂ ਸਮਝਦਾ ਕਿ ਇੱਕ ਜਿਹੜਾ ਉਹਨਾਂ ਦਾ ਬੋਲ ਸ਼ਾਇਦ ਉਸ ਧਰਤੀ ਦੇ ਉੱਤੇ ਜੋ ਦਮਨ ਚੱਲ ਰਿਹਾ ਹੈ ਉਸ ਦੀ ਆਵਾਜ਼ ਵੀ ਸੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸਿੱਖ ਕੌਮ ਦੀ ਆਵਾਜ਼ ਦੱਬ ਨਹੀਂ ਸਕਦੇ, ਤੁਸੀਂ ਪੰਜਾਬ ਨੂੰ ਚੁੱਪ ਨਹੀਂ ਕਰਾ ਸਕਦੇ। ਜੇ ਚੁੱਪ ਕਰਾ ਵੀ ਲੋਗੇ ਅਸੀਂ ਹਰਿਆਣੇ 'ਚੋਂ ਬੋਲਾਂਗੇ, ਅਸੀਂ ਬੰਗਾਲ 'ਚੋਂ ਬੋਲਾਂਗੇ, ਅਸੀਂ ਮਹਾਰਾਸ਼ਟਰ ਮਰਾਠਿਆਂ 'ਚੋਂ ਬੋਲਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਤੁਸੀਂ ਪਾਸਟ ਹਿਸਟਰੀ ਦੇ ਹਵਾਲੇ ਨਾਲ ਦੇਖਦੇ ਹੋ ਤਾਂ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਭਾਈ ਕਦੇ ਉਹੀ ਦਿੱਲੀ ਦਾ ਮੁਗਲਿਆ ਸਾਮਰਾਜ, ਸਿੱਖਾਂ ਦੀ ਬਗਾਵਤ, ਭਰਤਪੁਰ ਔਰ ਵੈਸਟਰਨ ਯੂਪੀ ਹਰਿਆਣਾ ਬੈਠਦੇ ਜਾਟਾਂ ਦੀ ਬਗਾਵਤ, ਮਰਾਠਿਆਂ ਦੀ ਬਗਾਵਤ, ਬੰਗਾਲੀਆਂ ਦੀ ਬਗਾਵਤ। ਸੋ ਇਹ ਕੁਝ ਚੀਜ਼ਾਂ, ਕਿਉਂਕਿ ਜਦੋਂ ਤੁਹਾਨੂੰ ਸੈਂਸ ਆਫ ਹਿਸਟਰੀ ਹੁੰਦੀ ਹੈ ਤੇ ਤੁਸੀਂ ਇਹ ਮੈਸੇਜ ਵੀ ਦੇ ਰਹੇ ਹੁੰਦੇ ਹੋ ਕਿ ਭਾਈ ਜ਼ੁਲਮ ਦੇ ਨਾਲ ਤੁਸੀਂ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਤੱਕ ਪਹੁੰਚਦੇ ਹਾਂ, ਇਹ ਸਰਕਾਰੀ ਤੰਤਰ ਹੋਰ ਕੀ ਗੁਲ ਖਿਲਾਉਂਦਾ ਹੈ ਤੇ ਜਿਨ੍ਹਾਂ ਤੋਂ ਸਾਡੀ ਕੌਮ ਨੂੰ ਬਹੁਤ ਤਵੱਕੋ ਹੈ ਉਹ ਕਿਵੇਂ ਇਹ ਸਾਰੇ ਦੇ ਵਿੱਚ ਅਗਵਾਈ ਦਿੰਦੇ ਨੇ। ਜੀ ਬਿਲਕੁਲ, ਇਹ ਮਤਲਬ ਇੱਥੇ ਇਹ ਸਾਰਾ ਕੁਝ ਦੇਖਣਾ, ਵਾਚਣਾ ਤੇ ਆਉਣ ਵਾਲੇ ਸਮੇਂ ਦੇ ਲਈ ਕਾਫੀ ਇੰਪੋਰਟੈਂਟ ਆ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਅਸੀਂ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅਸੀਂ ਦੁਬਾਰਾ ਕੰਟੀਨਿਊ ਕਰਦੇ ਹਾਂ।